ਅੱਛਾ ਵੇ ਪੁੱਤ, ਇੱਕ ਸੀ ਬਾਦਸ਼ਾਹ। अच्छा अम्मी जी। ਦੋ ਸੀ ਉਹਦੇ ਬੇਟੇ। अच्छा जी। ਅੱਲਾ ਦੀ ਕੁਦਰਤ ਐਸੀ ਹੋਈ ਨਾ ਕਿ ਉਹਦੀ ਬੀਵੀ ਫੌਤ ਹੋ ਗਈ। बादशाह दी बीवी। ਬਾਦਸ਼ਾਹ ਦੀ ਬੀਵੀ ਫੌਤ ਹੋ ਗਈ। अच्छा जी। ਹੁਣ ਬਾਦਸ਼ਾਹ ਨੇ ਕਿਹਾ ਮੈਂ ਸ਼ਾਦੀ ਨਹੀਂ ਹੋਰ ਕਰਾਉਣੀ अच्छा जी। ਕਿ ਮੇਰੇ ਬੱਚੇ ਰੋਲ ਜਾਊਗੇ। हाँ जी। ਜੋ ਮਾਂ ਨੇ ਪਿਆਰ ਕਰਨਾ ਉਹ ਮਤੀ ਮਾਂ ਤਾਂ ਨਹੀਂ ਨਾ ਕਰ ਸਕਦੀ। बिल्कुल इतना ही है। ਕਿ ਲੋਕਾਂ ਨੇ ਬਾਦਸ਼ਾਹ ਸਮਝ ਕੇ ਸ਼ਰੀਕੇ ਹੋਰਨਾਂ ਨੇ ਸਾਰਿਆਂ ਨੇ ਰਲ ਕੇ ਜਿੰਨੇ ਵੀ ਲੋਕੀ ਸੀ हाँ जी। ਬਾਦਸ਼ਾਹ ਦੇ ਖਹਿੜੇ ਪੈ ਗਏ। ਬਾਦਸ਼ਾਹ ਸਲਾਮਤ, ਤੂੰ ਕਿਉਂ ਆਪਣੀ ਜ਼ਿੰਦਗੀ ਬਰਬਾਦ ਕਰਨੀ, ਸ਼ਾਦੀ ਹੋਰ ਕਰਾ ਲਾ। अच्छा जी। ਬਾਦਸ਼ਾਹ ਨੇ ਸ਼ਾਦੀ ਹੋਰ ਕਰਾ ਲਈ। अच्छा जी। ਉਹਨਾਂ ਨੂੰ ਘਰ ਨਾ ਅਲੱਗਾ ਮਹੱਲ ਅਲੱਗਾ ਆਪਣੀ ਬੀਵੀ ਵਾਸਤੇ ਬਣਾ ਲਿਆ। अच्छा जी। ਅੱਲਾ ਦੀ ਕੁਦਰਤ ਐਸੀ ਪੁੱਤ ਹੋਈ ਨਾ हाँ जी। ਕਿ ਬੱਚੇ ਦੋਨੇ ਖੇਲਦੇ ਆ, ਹੋਰ ਬੱਚੇ ਵੀ ਨਾਲ ਆ। ਉਹਨਾਂ ਬੱਚਿਆਂ ਦੀ ਗੇਂਦ ਜਿਹੜੀ ਆ ਉਹ ਮਹੱਲਾਂ ਦੇ ਵਿੱਚ, ਬਾਦਸ਼ਾਹ ਦੇ ਮਹੱਲਾਂ ਦੇ ਵਿੱਚ ਚਲ ਗਈ। अच्छा जी। बादशाह दे बच्चेयां दी ही। ਹਾਂ, ਬਾਦਸ਼ਾਹ ਦੇ ਬੱਚਿਆਂ ਦੀ ਜਿਹੜੀ ਬੀਵੀ ਲਿਆਂਦੀ ਆ ਨਾ हाँ जी। ਉਹਦੇ ਮਹੱਲਾਂ ਦੇ ਵਿੱਚ ਉਹ ਗੇਂਦ ਚਲ ਗਈ। ओहो। ਜਿਹੜੇ ਗੇਂਦ ਗਈ ਤੇ ਹੁਣ ਛੋਟਾ ਬੱਚਾ ਬਾਦਸ਼ਾਹ ਦਾ ਬੜੇ ਨੂੰ ਕਹਿੰਦਾ, ਬੜਾ ਛੋਟੇ ਨੂੰ ਕਹਿੰਦਾ ਵੀ ਤੂੰ ਲਿਆ अच्छा जी। ਤੇ ਮੈਂ ਵੱਡਾ ਆ। ਉਹਨੇ ਰੁਮਾਲ ਬੰਨਿਆ ਅੱਖਾਂ ਤੇ, ਅੱਲਾ ਦਾ ਲਿਆ ਨਾ, ਦੀਵਾਰ ਟੱਪਿਆ अच्छा ਤੇ जी। ਟੱਪ ਕੇ ਤੇ ਉਹ ਗੇਂਦ ਚੱਕ ਲਿਆ। अच्छा जी। ਉਹਦੀ ਬੀਵੀ ਨੇ ਦੇਖ ਲਿਆ हाँ जी। ਕਿ ਬੱਚੇ ਤਾਂ ਜਵਾਨ ਆ ਬਾਦਸ਼ਾਹ ਸਲਾਮਤ ਦੇ। अच्छा जी। ਦੇਖਿਆ ਕਿ ਬਨਿਸ਼ਤ ਆਪਣੇ ਬਾਪ ਪਰ अच्छा ਬੱਚੇ जी। ਦੋਨੋਂ। अच्छा शर्म इन्नी करदे सी कि अखां ते रुमाल बन के गए। ਰੁਮਾਲ ਬੰਨ ਲਿਆ, ਬੰਨਿਆ ਸੀ ਕਿ ਅਸੀਂ ਨਾ ਬੀਵੀ ਉਹ ਬਾਦਸ਼ਾਹ ਦੀ ਨੂੰ ਨਾ ਦੇਖੀਏ हाँ। ਕਿ ਅੱਖਾਂ ਦੇ ਰੁਮਾਲ ਬੰਨ ਲਿਆ। अच्छा जी। ਗੇਂਦ ਚੱਕ ਲਿਆਈ। अच्छा जी। ਜਿਲੇ ਬਾਦਸ਼ਾਹ ਸਲਾਮਤ ਬਾਹਰੋਂ ਆਏ हाँ जी। ਤੇ ਬੀਵੀ ਪੈ ਗਈ ਖਰਮੱਟੀ ਲੈ ਕੇ, ਜਾਣੀ ਰੁੱਸ ਕੇ ਬੈਠ ਗਈ। अच्छा जी। ਉਹ ਕਹਿੰਦਾ ਤੈਨੂੰ ਕੀ ਹੋਇਆ? ਕਹਿੰਦੀ ਮੈਨੂੰ ਨਾ ਪੁੱਛ। ਕਹਿੰਦੀ ਮੈਂ ਨਾ, ਕਹਿੰਦਾ ਬਾਦਸ਼ਾਹ ਕਹਿੰਦਾ ਮੈਂ ਨਾ ਪੁੱਛੂ, ਪੁੱਛੂਗਾ ਕੌਣ? हाँ जी। ਉਹਨੇ ਕਿਹਾ ਗੱਲ ਦੱਸਣੇ ਵਾਲੀ ਨਹੀਂ ਹੈਗੀ। हाँ जी। ਤੇਰੇ ਜਿਹੜੇ ਬੱਚੇ ਆ ਬਦਤਮੀਜ਼ ਆ, ਮੈਂ ਨਹਾਉਂਦੀ ਸੀ ਛਾਲ ਮਾਰ ਕੇ ਕੰਧ ਪਰ ਆ ਗਏ, ਬੁਰੀਆਂ ਬੁਰੀਆਂ ਗੱਲਾਂ ਕਰਦੇ ਸੀਗੇ हाँ हाँ। ਕਿ ਮੈਂ ਦੱਸ ਨਹੀਂ ਸਕਦੀ ਕਿ ਬਹੁਤ ਉਹ ਤਾਂ ਖਰਾਬ। अच्छा जी। ਬਾਦਸ਼ਾਹ ਨੂੰ ਨਾ ਯਕਦਮ ਆਇਆ ਗੁੱਸਾ। हाँ जी। ਉਹਨੇ ਨਾ ਬੋਰਡ ਲਿਖ ਕੇ ਲਾਤਾ ਜਿੱਥੋਂ ਪੜ੍ਹਨ ਗਏ ਉਹ ਕਾਲਜ ਵਿੱਚ, हाँ जी। ਰਸਤੇ ਵਿੱਚ ਮੈਂ ਇਹ ਜਿਹੜੇ ਬੱਚੇ ਆ ਬੇਦਖਲ ਕਰ ਦਿੱਤੇ। ओहो। 12 ਸਾਲ ਇਸ ਸ਼ਹਿਰ ਵਿੱਚ ਵੀ ਨਾ ਆਉਣ। अच्छा जी। ਇਹਨਾਂ ਨੂੰ ਦੇਸ ਨਿਕਾਲਾ। 12 साल वास्ते देश निकाला देता। ਦੇਸ ਨਿਕਾਲਾ। अच्छा जी। ਤੇ ਬੱਚਿਆਂ ਨੇ ਪੜ੍ਹ ਕੇ ਆਏ ਆ, ਘੋੜਿਆਂ ਦੇ ਸਵਾਰ ਆ। हाँ। ਤੇ ਬੱਚਿਆਂ ਨੇ ਜਿਹੜੇ ਬੋਰਡ ਪੜ੍ਹਿਆ हाँ जी। ਤਾਂ ਬੱਚੇ ਨਾ ਦੇਖ ਕੇ ਕਹਿੰਦੇ ਚਲੋ ਬਈ ਵਾਪਸ ਮੁੜ ਗਏ। हाँ जी। ਪਰੇਸ਼ਾਨ ਹੋਏ। ਉਹਨੇ ਕਿਹਾ ਜੋ ਰੱਬ ਦੀ ਰਜ਼ਾ ਮੰਨਣੀ ਪੈਂਦੀ, ਸਾਡੀ ਮਾਂ ਮਰ ਗਈ ਤਾਂ ਹੁਣ ਅਸੀਂ ਜਿਹੜੇ ਮਰਜ਼ੀ ਵਕਤ ਦੇਖੀਏ। अच्छा जी। ਅੱਲਾ ਦੀ ਕੁਦਰਤ ਐਸੀ ਹੋਈ हाँ जी। ਕਿ ਬੱਚੇ ਨੇ ਦੋਨੇ ਚਲ ਗਏ। अच्छा जी। ਹੁਣ ਚਲਦੇ ਚਲਦੇ ਕਿਸੇ ਹੋਰ ਸ਼ਹਿਰ ਚਲ ਗਏ। अच्छा जी। ਜਿਲੇ ਹੋਰ ਗਏ ਤਾਂ ਕਿਤੇ ਜੰਗਲ ਦੇ ਵਿੱਚ ਇੱਧਰੋਂ ਸੂਰਜ ਵੀ ਆਥਮਣ ਲੱਗਾ। अच्छा जी। ਤੇ ਵੱਡਾ ਬੱਚਾ ਕਹਿੰਦਾ ਕਿ ਹੁਣ ਮੈਂ ਤੇਰੇ ਨਾਲੋਂ ਜੁਦਾ ਹੋਣਾ ਆ। हाँ जी। ਛੋਟਾ ਕਹਿੰਦਾ ਭਾਈ ਅੱਗੇ ਸਾਡਾ ਵਿਛੋੜਾ ਪੈ ਗਿਆ, ਨਾ ਤੂੰ ਜੁਦਾ ਹੋ। अच्छा जी। ਉਧਰੋਂ ਜੀ ਰਾਤ ਪੈ ਗਈ ਆ। हाँ जी। ਛੋਟਾ ਬੱਚਾ ਕਹਿੰਦਾ ਚਲੋ ਰਾਤ ਹੁਣ ਨਾ ਇੱਕ ਇਕੱਠੇ ਦਾ ਭਰਾ ਕੱਟ ਲਈਏ। अच्छा जी। ਛੋਟਾ ਜਾਗਦਾ ਰਿਹਾ ਤਲਵਾਰ ਲੈ ਕੇ, ਬੜਾ ਸੌਂ ਗਿਆ। हाँ जी। ਮੁੜ ਕੇ ਛੋਟੇ ਨੇ ਬੜੇ ਨੂੰ ਠਾਲਿਆ ਕਿ ਤੂੰ ਵੀ ਉੱਠ, ਹੁਣ ਮੈਂ ਜਿਹੜੀ ਕਿ ਸੌਣ ਲੱਗਾ। अच्छा जी। ਬੜਾ ਪਹਿਰਾ ਦੇਣ ਲੱਗਾ, ਉਹਨੂੰ ਨੀਂਦ ਆ ਗਈ, ਦੋਨੇ ਸੌਂ ਗਏ। ਤੇ ਸਰਾਲ ਆਈ। अच्छा जी। ਸਰਾਲ ਆ ਕੇ ਪੁੱਤ ਬੜੇ ਦਾ ਸਾਹ ਪੀ ਗਈ। ओए होए। ਜਿਲੇ ਦਿਨੋਂ ਦਿਨ ਚੜਿਆ, ਛੋਟੇ ਭਰਾ ਨੇ ਦੇਖਿਆ ਉਹ ਜੇ ਅਸੀਂ ਆਪਣੇ ਮਾਂ ਮਰ ਗਏ ਸੀ, ਬਾਦਸ਼ਾਹ ਨੇ ਬੇਦਖਲ ਕਰ ਦਿੱਤਾ ਸੀ। हाँ। ਅਸੀਂ ਦੋਨੇ ਭਰਾ ਸੀਗੇ। ਦੇਖੋ ਮੇਰਾ ਭਰਾ ਕਹਿੰਦਾ ਸੀ ਮੈਂ ਵਿਛੜਨਾ ਆ हाँ। ਤੇ ਅੱਲਾ ਨੇ ਵਿਛੋੜ ਲਿਆ। ओहो हो। ਤੇ ਉਹ ਬੱਚਾ ਛੋਟਾ ਰੋਂਦਾ, ਯਾਰੋ ਯਾਰ ਰੋਂਦਾ ਤਾਂ ਹੱਥ ਚੱਕ ਕੇ ਦੁਆਵਾਂ ਮੰਗਦਾ ਆ। अच्छा जी। ਅੱਲਾ ਦੀ ਕੁਦਰਤ ਐਸੀ ਹੋਈ, ਸਫੇਦ ਵਰਦੀ ਵਾਲੇ ਕੋਈ ਬਜ਼ੁਰਗ ਆਏ। वाह वाह वाह। ਉਹਨੇ ਕਿਹਾ ਦੱਸ ਵੀ ਕੀ ਗੱਲ ਆ। हाँ। ਉਹਨੇ ਆਪਣੀ ਹਕੀਕਤ ਦੱਸੀ। अच्छा जी। ਜਿਹਨੇ ਹਕੀਕਤ ਦੱਸੀ ਤੇ ਉਹਨਾਂ ਨੇ ਨਾ ਜਿਹੜੇ ਬਜ਼ੁਰਗ ਸੀ ਦੁਆ ਮੰਗੀ ਤਾਂ ਬੱਚਾ ਜਿੰਦਾ ਹੋ ਗਿਆ। क्या बात है। ਜਿਲੇ ਬੱਚਾ ਜਿੰਦਾ ਹੋ ਗਿਆ हाँ जी। ਤੇ ਹੁਣ ਕਹਿੰਦਾ ਬੜੇ ਸੁੱਤੇ, ਕਲਮਾ ਸ਼ਰੀਫ ਪੜਿਆ, ਉਠੇ ਬੜੇ ਸੁੱਤੇ। ਉਹਨੇ ਕਿਹਾ ਹਾਂਜੀ ਦਿਨ ਚੜਿਆ, ਚਲੋ ਵੀ ਅਸੀਂ ਨਾ ਹੁਣ ਕਿਤੇ ਹੋਰ ਸ਼ਹਿਰ ਚੱਲੀਏ। अच्छा जी। ਸਾਡੀ ਜੁਦਾਈ ਪੈਣ ਤੇ ਅੱਲਾ ਨੇ ਸਾਨੂੰ ਬਚਾ ਲਿਆ ਤੇ ਚਲੋ ਅਸੀਂ ਦੋਨੇ ਭਰਾ ਇੱਕ ਦੂਏ ਦੇ ਗਲੇ ਲਾ ਕੇ ਬੈਠਾਂਗੇ। अच्छा जी। ਹੋਰ ਸ਼ਹਿਰ ਚਲ ਗਏ। अच्छा जी। ਦਿਨ ਨੂੰ ਨਾ ਉੱਥੇ ਮਿਹਨਤ ਕਰਨੀ ਆਪਣੇ ਖਾਣੇ ਪੀਣੇ ਵਾਸਤੇ। अच्छा जी। ਤੇ ਰਾਤ ਨੂੰ ਨਾ ਉਹਨਾਂ ਨੇ ਬਾਦਸ਼ਾਹ ਦੀ, ਉਸ ਮੁਲਕ ਦੇ ਬਾਦਸ਼ਾਹ ਦੀ ਕਚਹਿਰੀ ਲੱਗਦੀ ਸੀ।
ਹਾਂ ਉਹਨਾਂ ਨੇ ਉੱਥੇ ਜਾ ਕੇ ਬਹਿ ਜਾਣਾ, ਦੂਸਰੇ ਮੁਲਕ ਦੇ ਵਿੱਚ। ਦੂਸਰੇ ਮੁਲਕ ਜਾ ਕੇ। ਅੱਛਾ ਜੀ। ਜਿੱਲੇ ਬੈਠਣਾ ਲੋਕਾਂ ਨੇ, ਕਿਸੇ ਨੇ ਕੋਈ ਸਵਾਲ ਪਾਉਣਾ, ਕਿਸੇ ਨੇ ਕੋਈ ਸਵਾਲ ਪਾਉਣਾ, ਹਾਂਜੀ। ਉਹ ਵਕਤ ਦੇ ਮਾਰੇ ਬੱਚਿਆਂ ਨੇ ਚੁੱਪ ਕਰਕੇ ਬਹਿ ਜਾਣਾ। ਓਹੋ ਹੋ। ਇੱਕ ਦਿਨ ਨਾ ਵਜ਼ੀਰ ਦੇ ਖਿਆਲ ਚ ਆਇਆ ਕਿ ਬਾਦਸ਼ਾਹ ਸਲਾਮਤ, ਹਾਂ ਉਹ ਦੇਖੋ ਕਿੰਨੇ ਬੱਚੇ ਅੱਛੇ ਆ, ਕਿੰਨੇ ਜ਼ਹੀਨ ਆ, ਕਿੰਨੇ ਖੂਬਸੂਰਤ ਆ, ਹਾਂ ਕੋਈ ਸਵਾਲ ਨਹੀਂ ਪਾਉਂਦੇ ਹੈਗੇ, ਕਿਸੇ ਵੱਡੇ ਸੌਦਾਗਰ ਦੇ ਬਾਦਸ਼ਾਹ ਦੇ ਬੇਟੇ ਹੋ, ਹਾਂ ਕਿਸੇ ਵਕਤ ਵਿੱਚ ਇੱਥੇ ਇਹ ਸਮਝਦਾਰ ਲੱਗਦੇ ਹਾਂ ਆ। ਸਮਝ ਵਾਲੇ ਲੱਗਦੇ ਹੂੰ। ਕਿ ਹੋਵੇ ਨਾ ਤਾਂ ਦੋਨਾਂ ਬੱਚੀਆਂ ਦਾ ਇਹਨਾਂ ਨੂੰ ਰਿਸ਼ਤਾ ਦੇ ਦਈਏ। ਅੱਛਾ ਜੀ। ਉਹਨਾਂ ਬਾਦਸ਼ਾਹ ਨੇ ਕਿਹਾ ਕਿ ਬੱਚਿਆਂ ਨੂੰ ਕਿ ਤੁਹਾਡੀ ਸ਼ਾਦੀ ਕਰਨੀ ਆ, ਅਸੀਂ ਸ਼ਾਦੀ ਕਰ ਦਈਏ। ਹਾਂਜੀ ਬੱਚਿਆਂ ਨੇ ਕਿਹਾ ਨਹੀਂ ਜੀ, ਅਸੀਂ ਸ਼ਾਦੀ ਨਹੀਂ ਕਰਾਉਣੀ, ਹਾਂਜੀ। ਸਾਡੇ ਪਰ ਬੜਾ ਬੁਰਾ ਵਕਤ ਆਇਆ ਆ ਓਹੋ ਹੋ। ਕਿ ਅਸੀਂ ਹਾਲੇ ਨਹੀਂ ਸ਼ਾਦੀ ਕਰਾਉਣੀ ਤੇ ਸਾਡੇ ਨੂੰ ਪਰੇਸ਼ਾਨੀ ਆ ਹਾਲੇ। ਹਾਂਜੀ। ਬਾਦਸ਼ਾਹ ਨੂੰ ਦੱਸੀ, ਆਪਣੀ ਹਕੀਕਤ ਦੱਸ ਦਿੱਤੀ ਅੱਛਾ ਜੀ। ਕਿ ਅਸੀਂ ਨਹੀਂ ਹੁਣ ਹਾਲੇ ਸ਼ਾਦੀ ਕਰਾ ਸਕਦੇ। ਅੱਛਾ ਜੀ। ਅੱਲਾ ਦੀ ਕੁਦਰਤ ਐਸੀ ਹੋਈ, ਉਧਰੋਂ 12 ਸਾਲ ਗੁਜ਼ਰ ਗਏ। ਅੱਛਾ ਜੀ। 12 ਸਾਲ ਗੁਜ਼ਰ ਗਏ ਤਾਂ 12 ਸਾਲੀ ਜਿਹੜੇ ਘੋੜੇ ਸੀ ਨਾ, ਹਾਂਜੀ। ਉਹਨਾਂ ਨੇ ਦੇਖ ਲਗਾਮਾਂ ਖਿੱਚ ਕੇ ਉਸੇ ਰਸਤੇ ਪੈ ਗਏ। ਅੱਛਾ ਜੀ। ਜਿਲੇ ਘੋੜੇ ਉਸ ਰਸਤੇ ਪਏ ਤਾਂ ਬੱਚੇ ਲਗਾਮਾਂ ਖਿੱਚਦੇ ਆ, ਹਾਂ। ਤੇ ਘੋੜੇ ਕਹਿੰਦੇ ਕਿ ਅਸੀਂ ਤਾਂ ਜਾਣਾ ਤਾਂ ਹੁਣ ਆਪਣੇ ਮੁਲਕ ਨੂੰ ਜਾਣਾ। ਅੱਛਾ, ਬੱਚੇ ਉੱਤੇ ਬੈਠੇ ਆ। ਬੱਚੇ ਉੱਤੇ ਬੈਠੇ, ਬਾਦਸ਼ਾਹ ਸਲਾਮਤ ਦੇ ਬੱਚੇ ਉੱਤੇ ਬੈਠੇ ਆ ਅੱਛਾ ਜੀ। ਤੇ ਘੋੜੇ ਬੇਬਸੇ ਹੋ ਗਏ। ਓਹੋ। ਤਾਂ ਘੋੜੇ ਉਧਰ ਨੂੰ ਆਪਣੇ ਮੁਲਕ ਨੂੰ ਤੁਰ ਪਏ 12 ਸਾਲਾਂ ਬਾਅਦ। 12 ਸਾਲਾਂ ਬਾਅਦ। ਅੱਛਾ ਜੀ। ਜਿਲੇ ਜਾ ਕੇ ਦੇਖਦੇ ਆ ਹਾਂਜੀ ਤੇ ਰਸਤੇ ਦੇ ਵਿੱਚ ਉਹ ਆਪਣੇ ਸ਼ਹਿਰ ਵਿੱਚ ਜਾ ਕੇ ਦੇਖਦੇ ਆ, ਆਪਣੇ ਮੁਲਕ ਵਿੱਚ, ਹਾਂਜੀ। ਕਿ ਬਾਦਸ਼ਾਹ ਨੇ ਥੈਂ ਥੈਂ ਬੋਰਡ ਲਿਖ ਕੇ ਲਾਇਆ ਆ ਅੱਛਾ ਜੀ। ਕਿ ਮੈਂ 2 ਬੱਚਿਆਂ ਨੂੰ ਦੇਸਨ ਕਾਲਾ ਦਿੱਤਾ ਸੀ, ਹਾਂ ਲੋਗੋਂ ਮੈਂ ਕਦੀ ਨੇਕੀ ਨਾ ਭੁਲਾਊਂਗਾ ਹਾਂ। ਕਿ ਮੇਰੇ ਬੱਚੇ ਜਿੱਥੋਂ ਵੀ ਲੱਜਦੇ ਆ ਮੈਂ ਇੰਨਾ ਇਨਾਮ ਕਨਾਮ ਦਊਂਗਾ, ਮੇਰੇ ਬੱਚੇ ਟੋਲ ਕੇ ਲਿਆ। ਵਾਹ ਵਾਹ ਵਾਹ। ਬੱਚਿਆਂ ਨੇ ਬੋਰਡ ਭਰਿਆ, ਪੜਿਆ। ਹਾਂਜੀ ਜਿਲੇ ਉਹ ਪੜਿਆ ਤੇ ਬਾਦਸ਼ਾਹ ਨੇ ਨਾ ਉਹਦਾ ਤਖਤ ਵੀ ਖੋਲਿਆ ਆ, ਮਗਰ ਬਾਗ ਵੀ ਖੋਲਿਆ, ਜਾਇਦਾਦ ਵੀ ਬਾਦਸ਼ਾਹ ਦੀ ਖੋਲੀ। ਕਿ ਮਤਲਬ ਸਾਰਾ ਕੁਝ ਦੇਤਾ ਕਿ ਮੇਰੇ ਬੱਚਿਆਂ ਨੂੰ ਲੈ ਆਓ, ਤੇ ਬੱਚਿਆਂ ਤੋਂ ਬਾਅਦ ਰੁਲ ਗਿਆ ਵਿਚਾਰਾ। ਨਹੀਂ, ਮਗਰੋਂ ਦੁਸ਼ਮਣਾਂ ਨੇ ਸਾਰਾ ਕੁਝ ਖਿੱਚ ਲਿਆ। ਓਏ ਹੋਏ ਹੋਏ। ਜਦ ਬੁਰਾ ਬੱਚਿਆਂ ਨਾਲ ਕੀਤਾ ਨਾ, ਹਾਂ ਹਾਂ। ਤੇ ਉਹਦੇ ਕੋਲ ਰਿਹਾ ਹੀ ਕੁਛ ਨਹੀਂ, ਅੱਛਾ ਜੀ। ਬਾਦਸ਼ਾਹ ਕੋਲ ਕੁਛ ਨਾ ਰਿਹਾ। ਅੱਛਾ ਜੀ। ਹੁਣ ਜੇ ਬਾਦਸ਼ਾਹ ਨੇ ਨਾ ਕਿਸੇ ਗਰੀਬ ਨੂੰ ਕਿਹਾ ਸੀਗਾ ਵੀ ਮੈਂ ਤੈਨੂੰ ਇੰਨੇ ਪੈਸੇ ਦਊਂਗਾ ਜੇ ਮੇਰੇ ਬੱਚੇ ਲੱਜ ਜਾਊਗੇ, ਅੱਛਾ ਜੀ। ਤੇ ਅੱਗੇ ਗਰੀਬ ਵੀ ਜਿਹੜਾ ਨਾ ਉਹ ਬੈਠਾ ਇਸ ਤਰੀਕੇ ਨਾਲ ਦੁਆ ਮੰਗਦਾ। ਵਾਹ ਵਾਹ। ਕਹਿੰਦਾ ਅੱਲਾਹ ਤਾਲਾ ਇਸੇ ਸਵਾਬ ਨਾਲ ਉਹਦੇ ਬੱਚੇ ਆ ਜਾਣ, ਮੇਰੇ ਘਰੇ ਆ ਜਾਣ, ਹਾਂ। ਤੇ ਮੈਂ ਵੀ ਮਾਲਦਾਰ ਹੋ ਜਾਊਂਗਾ। ਕੀ ਬਾਤ। ਹੁਕਮ ਅੱਲਾਹ ਦਾ ਹੋਇਆ ਕਿ ਉਹਨਾਂ ਬੱਚਿਆਂ ਦੇ, ਬਾਦਸ਼ਾਹ ਦੇ ਬੱਚਿਆਂ ਦਾ ਘੋੜੇ ਉੱਥੇ ਗਏ ਗਰੀਬ ਦੇ ਘਰੇ। ਅੱਛਾ ਜੀ। ਜਿਲੇ ਗਰੀਬ ਦੇ ਘਰ ਗਏ, ਉਹ ਗਰੀਬ ਨੇ ਦੇਖੇ ਹਾਂ। ਇਹ ਤਾਂ ਬਾਦਸ਼ਾਹ ਦੇ ਬੱਚੇ ਆ। ਅੱਛਾ ਜੀ। ਉਹ ਬਾਦਸ਼ਾਹ ਵੀ ਉਹਦੀ ਖੋਲੀ ਸੀ ਜੀ? ਹਾਂ, ਬਾਦਸ਼ਾਹੀ ਵੀ ਖੋਲੇ। ਓਹੋ ਹੋ। ਤੇ ਉਹਦੇ ਬਾਗ, ਜੋ ਜ਼ਮੀਨ ਸੀ, ਜੋ ਗੱਲਾਂ ਸੀ, ਸਭ ਤੇ ਕਬਜ਼ਾ ਕਰ ਲਿਆ। ਸਭ ਤੇ ਕਬਜ਼ਾ ਕਰ ਲਿਆ ਸੀ। ਅੱਛਾ ਜੀ। ਤੇ ਬਾਦਸ਼ਾਹ ਦਾ ਛੱਡਿਆ ਹੀ ਕੋਈ ਨਹੀਂ ਸੀ ਕੁਛ ਵੀ। ਅੱਛਾ, ਉਹ ਗਰੀਬ ਕੋਲ ਬੱਚੇ ਆ ਗਏ ਜੀ? ਬੱਚੇ ਗਰੀਬ ਦੇ ਕੋਲ ਆ ਗਏ। ਅੱਛਾ ਹੁਣ ਜੀ। ਗਰੀਬ ਨੇ ਜਿਲੇ ਨਕਸ਼ਾ ਪੜਿਆ ਨਾ, ਹਾਂਜੀ। ਉਹਨੇ ਕਿਹਾ ਇਹ ਤਾਂ ਉਹੀ ਬੱਚੇ ਆ ਗਏ। ਵਾਹ। ਜਿਲੇ ਬੱਚੇ ਆ ਗਏ ਤੇ ਮਾਰ ਕੇ ਤੇ ਢੋਲ ਗਰੀਬ ਵਜਾਉਣ ਲੱਗ ਪਿਆ ਕੀ ਬਾਤ ਹੈ। ਕਿ ਬਾਦਸ਼ਾਹ ਦੇ ਬੱਚੇ ਆ ਗਏ ਆ। ਅੱਛਾ ਜੀ। ਜਿਲੇ ਬਾਦਸ਼ਾਹ ਨੂੰ ਪਤਾ ਚੱਲਿਆ ਤੇ ਕਹਿੰਦੇ ਵੀ ਮੇਰੇ ਬੱਚੇ ਆ ਗਏ ਆ, ਤੇ ਬਾਦਸ਼ਾਹ ਦੇ ਘਰ ਵੀ ਇਕੱਠੇ ਹੋ ਗਏ। ਅੱਛਾ ਜੀ। ਜਿਲੇ ਇਕੱਠੇ ਹੋਏ, ਮਾਰ ਖੁਸ਼ੀਆਂ ਦੇ ਨਾਲ ਬਾਦਸ਼ਾਹ ਸਲਾਮਤ ਨੇ ਆਪਣੇ ਬੱਚੇ ਘਰ ਲੈ ਕੇ ਗਿਆ। ਅੱਛਾ ਜੀ। ਅਤੇ ਘਰ ਲੈ ਗਿਆ, ਮੁੜ ਕੇ ਬਾਗ ਵੀ ਮਿਲ ਗਿਆ, ਜ਼ਮੀਨ ਵੀ ਮਿਲ ਗਈ। ਹਾਂਜੀ ਬਾਦਸ਼ਾਹ ਨੇ ਆਪਣੇ ਸੀਨੇ ਨਾਲ ਲਾਏ ਉਹਨਾਂ ਨੂੰ। ਹਾਂਜੀ। ਤੇ ਮੇਰੇ ਬੱਚਿਓ, ਮੇਰਾ ਮਗਰੋਂ ਇਹ ਮੈਸੇਜ ਆ ਕਿ ਆਪਣੇ ਬੱਚਿਆਂ ਨਾਲ ਜ਼ੁਲਮ ਨਾ ਕਰਿਆ ਕਰੋ, ਅੱਛਾ ਜੀ। ਸੱਚ ਝੂਠ ਦੀ ਪਛਾਣ ਕਰ ਲਿਆ ਕਰੋ, ਹਾਂ। ਕਿਸੇ ਦੇ ਨਾਲ ਵੀ ਜ਼ੁਲਮ ਨਾ ਕਰਿਆ ਕਰੋ। ਕਿ ਬੱਚਿਆਂ ਦੇ ਨਾਲ ਬਾਦਸ਼ਾਹ ਨੇ ਕਿੱਡਾ ਜ਼ੁਲਮ ਕੀਤਾ, ਆਪਣੇ ਬੱਚਿਆਂ ਦੇ ਨਾਲ ਆਪੇ ਪਰੇਸ਼ਾਨ ਹੋਇਆ। ਖੂਹ ਕੱਢਦਿਆਂ ਨੂੰ ਖਾਤਾ ਤਿਆਰ ਆ। ਬਿਲਕੁਲ ਜੀ। ਕਿ ਜੇ ਮੇਰਾ ਇਹ ਵੀਡੀਓ ਅੱਛੀ ਲੱਗੀ ਆ, ਇਹਨੂੰ ਸ਼ੇਅਰ ਵੀ ਕਰੋ, ਫੈਲੋ ਵੀ ਕਰੋ, ਸਬਸਕ੍ਰਾਈਬ ਵੀ ਕਰੋ, ਅਤੇ ਇਹ ਸਾਡਾ ਚੈਨਲ ਆ YouTube। ਹਾਂਜੀ, ਦੁਆਵਾਂ 'ਚ ਯਾਦ ਰੱਖਿਓ ਜੀ।